जी प्यारे की हाल है ठीक ठाक हो। ਅੱਜ ਬੜਾ ਅਹਿਮ ਮੌਜੂ ਲੈ ਕੇ ਮੈਂ ਹਾਜ਼ਰ ਹੋਇਆ ਹਾਂ ਔਰ ਬੜਾ ਚਰਚਾ ਹੈ ਇਸ ਵੇਲੇ ਸਾਡੇ ਇਸ ਖਿੱਤੇ ਦੇ ਵਿੱਚ ਜਿਹੜਾ ਕੁੰਭ ਦਾ ਮੇਲਾ ਹੋ ਰਿਹਾ ਹੈ। ਕੁੰਭ ਦਾ ਮੇਲਾ ਬੇਸਿਕਲੀ ਇੱਕ ਐਸਾ ਤਿਉਹਾਰ ਹੈ ਜਿਹੜਾ ਖਾਲਿਸਤਾਨ ਧਾਰਮਿਕ ਹੈ, ਲੇਕਿਨ ਹੁਣ ਇਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਸਾਰੀ ਸੋਸ਼ਲ ਐਕਟੀਵਿਟੀਜ਼ ਔਰ ਲੋਕਾਂ ਵਾਸਤੇ ਇੱਕ ਐਸੇ ਮੇਲੇ ਦੀ ਸੂਰਤ ਇਖਤਿਆਰ ਕਰ ਚੁੱਕਿਆ ਹੈ ਜਿੱਥੇ ਜਾ ਕੇ ਤੁਹਾਨੂੰ ਬਹੁਤ ਸਾਰੀਆਂ ਛਾਵਾਂ ਮਿਲਦੀਆਂ ਨੇ ਵੇਖਣ ਨੂੰ, ਜਿਹੜੀਆਂ ਆਮ ਤੁਸੀਂ ਨਹੀਂ ਵੇਖ ਸਕਦੇ ਜਾਂ ਉਹਨਾਂ ਲੋਕਾਂ ਨੂੰ ਤੁਸੀਂ ਮਿਲਦੇ ਹੋ ਜਿਨ੍ਹਾਂ ਦੇ ਨਾਲ ਵੈਸੇ ਤੁਹਾਡੀ ਮੁਲਾਕਾਤ ਨਹੀਂ ਹੁੰਦੀ, ਜਿਨ੍ਹਾਂ ਵਿੱਚ ਸਾਧੂਆਂ ਦੀ ਬਹੁਤ ਵੱਡੀ ਤਾਦਾਦ ਹੁੰਦੀ ਹੈ। ਸਾਧੂਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ, ਜਾਂ ਜੋਗੀ ਨੇ, ਜਾਂ ਨਾਥ ਨੇ। ਇਹ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ ਤਫਸੀਲ ਨਾਲ ਦੱਸੀਏ। ਔਰ ਜਿਹੜੇ ਦੋਸਤ ਕੁੰਭ ਦੇ ਮੇਲੇ ਬਾਰੇ ਜਾਂ ਇਹਦੀ ਹਿਸਟਰੀ ਬਾਰੇ ਜਾਣਨਾ ਚਾਹੁੰਦੇ, ਤੁਸੀਂ ਕਮੈਂਟ ਕਰ ਸਕਦੇ ਹੋ ਔਰ ਜੋ ਪੁੱਛਣਾ ਚਾਹੁੰਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਵੀਲੌਗ ਦੇ ਵਿੱਚ ਉਹਨੂੰ ਤਫਸੀਲ ਨਾਲ ਦੱਸੀਏ। ਇਹ ਮੇਲਾ ਖਾਲਸਨ, ਜਿਵੇਂ ਮੈਂ ਕਿਹਾ, ਧਾਰਮਿਕ ਹੈ। ਹਿੰਦੂ ਮਿਥ ਦੇ ਮੁਤਾਬਿਕ ਅਸੁਰਾਂ ਦੀ ਔਰ ਦੇਵਤਾਵਾਂ ਦੀ ਜਿਹੜੇ ਦੇਵਤੇ ਨੇ ਉਹਨਾਂ ਦੀ ਇੱਕ ਜੰਗ ਹੋਈ ਸੀ ਸਮੁੰਦਰ ਤੇ ਅੰਮ੍ਰਿਤ ਲੱਭਣ ਵਾਸਤੇ, ਔਰ ਵਿਸ਼ ਜਿਹੜਾ ਅੰਮ੍ਰਿਤ ਔਰ ਵਿਸ਼ ਦੋਵੇਂ ਅਲੱਗ ਅਲੱਗ ਕਰਨ ਵਾਸਤੇ, ਜਿਹਦੇ ਵਿੱਚ ਅੰਮ੍ਰਿਤ ਮਿਲਿਆ ਔਰ ਅਸੁਰਾਂ ਨੇ ਉਹਦੇ ਤੇ ਕਬਜ਼ਾ ਕਰਨਾ ਚਾਹਿਆ, ਤੇ ਜਿਹੜਾ ਵਿਸ਼ ਸੀ ਯਾਨੀ ਜ਼ਹਿਰ ਸੀ ਉਹ ਸ਼ਿਵ ਸ਼ੰਕਰ ਭੋਲੇਨਾਥ ਯਾਨੀ ਕਿ ਸ਼ਿਵ ਸ਼ੰਕਰ ਨੇ ਪੀ ਲਿਆ, ਜਿਹਦਾ ਕਰਕੇ ਉਹਨਾਂ ਦਾ ਗਲਾ ਜਿਹੜਾ ਨੀਲਾ ਹੋ ਗਿਆ। ਉਹਨਾਂ ਨੂੰ ਨੀਲਕੰਠ ਵੀ ਕਹਿੰਦੇ ਨੇ। ਹੁਣ ਅਸੀਂ ਆਉਂਦੇ ਹਾਂ ਕਿ ਇਹਦੇ ਵਿੱਚ ਕਿਹੜੇ ਲੋਕ ਸ਼ਾਮਲ ਹੁੰਦੇ ਨੇ। ਲੋਕਾਂ ਦੀ ਗਿਣਤੀ ਬਹੁਤ ਵੱਡੀ ਇਸ ਵਾਰੀ ਕਿਹਾ ਜਾ ਰਿਹਾ ਕਿ 45 ਕਰੋੜ ਦੇ ਕਰੀਬ ਲੋਕ ਕੁੰਭ ਦੇ ਮੇਲੇ ਵਿੱਚ ਸ਼ਾਮਲ ਨੇ। ਔਰ ਬਨਾਰਸ ਵਿੱਚ ਇਹ ਹੋ ਰਿਹਾ ਹੈ ਜਿੱਥੇ ਤੀਰਥ ਹੈ, ਹਿੰਦੂਆਂ ਦਾ ਬਹੁਤ ਵੱਡਾ ਮੁਕੱਦਸ ਸਥਾਨ ਹੈ ਔਰ ਗੰਗਾ ਦਰਿਆ ਦਾ ਕੰਢਾ ਹੈ ਜਿਹਨੂੰ ਇੱਕ ਪਵਿੱਤਰ ਹੈਸੀਅਤ ਹਾਸਿਲ ਹੈ। ਅੱਛਾ, ਇਹ ਖਾਸ ਕਰਕੇ ਮੈਂ ਕਹਿਣਾ ਚਾਹਾਂਗਾ, ਮੈਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਆ, ਮੈਂ ਸਾਰਿਆਂ ਦਾ ਆਦਰ ਸਤਿਕਾਰ ਕਰਨਾ ਵਾ, ਲੇਕਿਨ ਬਹੁਤ ਸਾਰੀਆਂ ਚੀਜ਼ਾਂ ਜੋ ਅਸੀਂ ਆਪ ਘੜੀਆਂ ਹੁੰਦੀਆਂ ਨੇ ਜਿਹਦੇ ਨਾਲ ਲੋਕ ਦਾ ਕੋਈ ਭਲਾ ਨਹੀਂ ਹੁੰਦਾ, ਲੁਕਾਈ ਦੇ ਭਲੇ ਦਾ ਕੋਈ ਤਾਲੁਕ ਨਹੀਂ ਹੈ, ਉਹ ਅਸੀਂ ਇਹੋ ਜਿਹੇ ਮੇਲਿਆਂ ਦੇ ਵਿੱਚ ਜਾਂ ਧਾਰਮਿਕ ਜਿੰਨੇ ਵੀ ਸਾਡੇ ਤਿਉਹਾਰ ਨੇ ਉਹਨਾਂ 'ਚ ਬਹੁਤ ਸਾਰੀਆਂ ਚੀਜ਼ਾਂ ਅਸੀਂ ਸ਼ਾਮਿਲ ਕਰ ਲਈਆਂ ਨੇ। ਇਹਦੇ ਵਿੱਚ ਜਿਹੜੇ ਸ਼ਾਮਲ ਹੁੰਦੇ ਨੇ ਸਾਧੂ, ਉਹਨਾਂ ਵਿੱਚ ਦੋ ਕਿਸਮਾਂ ਬਹੁਤ ਵੱਡੀਆਂ ਸਾਧੂਆਂ ਦੀਆਂ। ਇੱਕ ਨੇ ਨਾਗਾ ਸਾਧੂ, ਜਿਹੜੇ ਖਾਸ ਕਰਕੇ ਨਾਗਾ ਉਹਨਾਂ ਨੂੰ ਕਹਿੰਦੇ, ਲੇਕਿਨ ਨਾਂਗਾ ਹੈ ਬੇਸਿਕਲੀ ਨੰਗ ਤੋਂ, ਨੰਗੇ ਹੋਣ ਤੋਂ ਨਾਂਗਾ ਸਾਧੂ, ਜਿਹੜੇ ਨੰਗੇ ਹੁੰਦੇ ਨੇ, ਕੱਪੜੇ ਵਸਤਰ ਨਹੀਂ ਪਾਉਂਦੇ, ਉਹਨਾਂ ਨੂੰ ਕਿਹਾ ਜਾਂਦਾ ਹੈ। ਦੂਸਰੇ ਨੇ ਅਘੋਰੀ ਸਾਧੂ। ਇਹਨਾਂ ਦੋਵਾਂ ਵਿੱਚ ਬਹੁਤ ਫਰਕ ਹੈ, ਇਹਨਾਂ ਦੇ ਜੀਵਨ ਦੇ ਵਿੱਚ ਬਹੁਤ ਫਰਕ ਹੈ। ਖਾਸ ਕਰਕੇ ਜਿਹੜੇ ਨਾਗਾ ਸਾਧੂ ਨੇ ਉਹ ਪਹਾੜਾਂ ਵਿੱਚ ਰਹਿੰਦੇ ਨੇ, ਖਾਸ ਕਰਕੇ ਕਹਿੰਦੇ ਨੇ ਕਿ ਹਿਮਾਲਯ ਜਾਂ ਜਿਹੜੇ ਠੰਡੇ ਪਹਾੜ ਨੇ ਉਹਨਾਂ ਵਿੱਚ ਰਹਿੰਦੇ ਨੇ ਔਰ ਕੱਪੜਿਆਂ ਤੋਂ ਬਗੈਰ ਆਪਣਾ ਜੀਵਨ ਗੁਜ਼ਾਰਦੇ ਨੇ ਔਰ ਉੱਥੇ ਤਪੱਸਿਆ ਕਰਦੇ ਨੇ, ਯਾਨੀ ਜਿਹਨੂੰ ਅਸੀਂ ਚਿਲੇ ਕਹਿੰਦੇ ਹਾਂ, ਜਾਂ ਤਾਕਤ ਹਾਸਿਲ ਕਰਨ ਵਾਸਤੇ ਜਾਂ ਖਾਸ ਕੋਈ ਸ਼ਕਤੀ ਹਾਸਿਲ ਕਰਨ ਵਾਸਤੇ ਇਹ ਉੱਥੇ ਚਿਲੇ ਕੱਟਦੇ ਨੇ। ਦੂਸਰੇ ਨੇ ਅਘੋਰੀ। ਅਘੋਰੀ ਜਿਹੜੇ ਨੇ ਉਹ ਰਹਿੰਦੇ ਨੇ ਸ਼ਮਸ਼ਾਨ ਘਾਟ, ਜਿਹੜੇ ਨੇ ਸਿਵੇ ਨੇ, ਉੱਥੇ ਰਹਿੰਦੇ ਆ ਖਾਸ ਕਰਕੇ। ਹੁਣ ਜਿਹੜੇ ਨਾਗਾ ਸਾਧੂ ਨੇ ਉਹ 7 ਘਰਾਂ ਚੋਂ ਭਿਕਸ਼ਾ ਮੰਗਦੇ ਨੇ ਆਪਣੀ ਮੈਲ ਨੂੰ ਮਿਟਾਉਣ ਵਾਸਤੇ ਔਰ ਦਿਨ ਵਿੱਚ ਇੱਕ ਟਾਈਮ ਖਾਣਾ ਖਾਂਦੇ ਨੇ। ਜਿਹੜੇ ਅਘੋਰੀ ਨੇ, ਅਘੋਰੀ ਸਾਧੂ ਖਾਂਦੇ ਵੀ ਨੇ ਔਰ ਖਾਸ ਕਰਕੇ ਇਹਨਾਂ ਨੂੰ ਕਹਿ ਲਵੋ ਕਿ ਜਿਹੜਾ ਮੁਸਲਿਮ ਮਿਥ ਹੈ ਜਿਹਦੇ ਵਿੱਚ ਅਸੀਂ ਕਹਿੰਦੇ ਆ ਕਿ ਜਿਹੜੇ ਮਲਾਮਤੀ ਸੂਫੀ ਹੁੰਦੇ ਨੇ, ਇਹ ਕਹਿ ਲਵੋ ਕਿ ਲੋਕਾਂ ਦੇ ਨਾਲ ਇਹਨਾਂ ਦਾ ਕੋਈ ਇਸ ਤਰ੍ਹਾਂ ਤਲਕ ਨਹੀਂ ਹੁੰਦਾ, ਬਲਕਿ ਦੋਵੇਂ ਜਿਹੜੇ ਸਾਧੂ ਕਬੀਲੇ ਨੇ ਜਾਂ ਇਹ ਨੇ, ਇਹਨਾਂ ਦਾ ਆਮ ਜੀਵਨ ਦੇ ਨਾਲ, ਆਮ ਲੋਕਾਈ ਦੇ ਨਾਲ ਉਸ ਤਰ੍ਹਾਂ ਕੋਈ ਤਾਲੁਕ ਨਹੀਂ ਹੈ। ਇਹਨਾਂ ਨੇ ਤਿਆਗਿਆ ਹੁੰਦਾ ਹੈ ਆਪਣਾ ਜੀਵਨ ਉਸ ਤਰ੍ਹਾਂ ਬਾਲ ਬੱਚਿਆਂ ਵਾਲਾ ਜਾਂ ਜੋ ਵੀ, ਅਲੱਗਾ ਰਹਿੰਦੇ ਨੇ। ਅਘੋਰੀ ਜਾਂ ਇਹ ਜਿੰਨੇ ਵੀ ਜੰਗਲਾਂ ਦੇ ਵਿੱਚੋਂ ਆਉਂਦੇ ਨੇ, ਖਾਸ ਕਰਕੇ ਕੁੰਭ ਦੇ ਮੇਲੇ ਤੇ ਆਉਂਦੇ ਨੇ। ਕੁੰਭ ਦਾ ਮੇਲਾ ਹਰ 12 ਸਾਲ ਬਾਅਦ ਲੱਗਦਾ ਹੈ ਔਰ ਬਨਾਰਸ ਸਮੇਤ 3 ਹੋਰ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ
ਇਹ ਲੱਗਦਾ ਹੈ। ਔਰ ਇਸ ਵੇਲੇ ਮਹਾਕੁੰਭ ਚੱਲ ਰਿਹਾ ਹੈ, ਯਾਨੀ 144 ਸਾਲਾਂ ਬਾਅਦ 144 ਸਾਲਾਂ ਬਾਅਦ ਇਹ ਮੇਲਾ ਆਇਆ ਹੈ ਔਰ ਇਹਦੇ ਵਿੱਚ ਲੋਕ ਸ਼ਾਮਲ ਨੇ। ਅਘੋਰੀਆਂ ਦਾ ਮੈਂ ਦੱਸ ਰਿਹਾ ਸਾਂ ਕਿ ਅਘੋਰੀ ਜਿਹੜੇ ਨੇ ਉਹ ਦੱਸਿਆ ਜਾਂਦਾ ਹੈ ਕਿ ਮੁਰਦਾ ਇਨਸਾਨ ਉਹਨਾਂ ਦਾ ਮਾਸ ਵੀ ਖਾਂਦੇ ਨੇ, ਉਹਨਾਂ ਦਾ ਗੋਸ਼ਤ ਵੀ ਖਾਂਦੇ ਨੇ ਔਰ ਉਹਨਾਂ ਦੀ ਖੋਪੜੀ ਦੇ ਵਿੱਚ ਪਾਣੀ ਪੀਂਦੇ ਨੇ। ਤੁਸੀਂ ਅਘੋਰੀਆਂ ਨੂੰ ਵੇਖਿਆ ਹੋਏਗਾ, ਬਹੁਤ ਸਾਰੀਆਂ ਰੀਲਸ ਤੁਹਾਨੂੰ ਮੈਂ ਵਿਖਾਉਣ ਲੱਗਾ ਵਾਂ ਇਸ ਵੇਲੇ। ਇਹਨਾਂ ਦੇ ਬਾਰੇ ਥੋੜ੍ਹੀ ਜਿਹੀ ਮਾਲੂਮਾਤ ਵੀ ਮੈਂ ਦਿਆਂਗਾ ਕਿ ਉਹਨਾਂ ਨੇ ਗਲੇ ਦੇ ਵਿੱਚ ਖੋਪੜੀਆਂ ਦਾ ਹਾਰ ਪਾਇਆ ਹੁੰਦਾ। ਉਹਦੇ ਨਾਲ ਕਹਿੰਦੇ ਨੇ ਕਿ ਇਹ ਜਿਹੜਾ ਖੋਪੜੀ ਦੇ ਵਿੱਚ ਪਾਣੀ ਪੀਣ ਨਾਲ ਇਹਨਾਂ ਦੀਆਂ ਤਾਕਤਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਹਾਸਲ ਹੁੰਦੀਆਂ ਨੇ ਔਰ ਖ਼ਾਸ ਕਰਕੇ ਇਹੋ ਜਿਹੀਆਂ ਚੀਜ਼ਾਂ ਖਾਂਦੇ ਨੇ ਜਿਨ੍ਹਾਂ ਤੋਂ ਅਸੀਂ ਨਫ਼ਰਤ ਕਰਦੇ ਹਾਂ, ਯਾਨੀ ਗੰਦ ਪਿੱਲ ਵੀ ਖਾ ਜਾਂਦੇ ਨੇ। ਸੋ ਹੁਣ ਅਸੀਂ ਇਹਦੀ ਤਾਰੀਖ ਬਾਰੇ ਮੈਂ ਫਿਰ ਇੱਕ ਵਾਰੀ ਕਹਿ ਦਿਆਂ ਕਿ ਅਗਰ ਤੁਸੀਂ ਤਾਰੀਖੀ ਤੌਰ 'ਤੇ ਇਹਦਾ ਪਿਛੋਕੜ ਜਾਂ ਜਾਣਨਾ ਚਾਹੁੰਦੇ ਹੋ ਕਿ ਉਹ ਜੰਗ ਕਿਵੇਂ ਹੋਈ, ਕੀ ਹੋਇਆ ਸੀ, ਉਹਦੇ ਬਾਰੇ ਤੁਸੀਂ ਕਮੈਂਟ ਕਰ ਦੇਣਾ ਤੇ ਅਗਲਾ ਵੀਲੋਗ ਅਸੀਂ ਉਹਦੇ ਬਾਰੇ ਕਰਾਂਗੇ। ਹੁਣ ਉੱਥੇ ਹੱਟੀ ਕਹਿੰਦੇ ਨੇ ਕਿ ਦੁਨੀਆ ਦੇ ਵਿੱਚ ਸਭ ਤੋਂ ਬਿਹਤਰੀਨ ਹੱਟੀ ਜਿਹੜੀ ਹੈ ਉਹ ਧਰਮ ਦੀ ਹੁੰਦੀ ਹੈ, ਜਿੱਥੋਂ ਬਹੁਤ ਜ਼ਿਆਦਾ ਔਰ ਬਹੁਤ ਸੌਖੀ ਕਮਾਈ ਹੁੰਦੀ ਹੈ। ਆਮ ਲੋਕਾਂ ਨੂੰ, ਮਾੜੇ ਮਾਤੜਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ। ਉਹਦੇ ਵਿੱਚ ਉਹਨਾਂ ਕੋਲੋਂ ਉਹ ਕਮਾਈ ਦਾ ਜਿਹੜਾ ਜ਼ਰੀਆ ਨੇ ਉਹ ਮਾੜੇ ਮਾਤੜ ਲੋਕ ਹੁੰਦੇ ਨੇ। ਇਹਦੇ 'ਚ ਹੁਣ ਬਹੁਤ ਸਾਰੇ ਸਾਧੂਆਂ ਬਾਰੇ ਮੈਂ ਤੁਹਾਨੂੰ ਦੱਸਾਂਗਾ, ਬਹੁਤ ਸਾਰੇ ਜਿਹੜੇ ਨਾਥ ਨੇ, ਅੱਛਾ ਨਾਥ ਜੋਗੀ ਵੀ ਇਹਦੇ ਵਿੱਚ ਆਉਂਦੇ ਨੇ, ਜਿਹੜੇ ਆਪਣਾ ਨੱਕ ਔਰ ਕੰਨ ਬਣਾਉਂਦੇ ਨੇ। ਉਹ ਉਹਨਾਂ ਦੀ ਖਾਸ ਨਿਸ਼ਾਨੀ ਹੁੰਦੀ ਹੈ ਜੋਗੀਆਂ ਦੀ। ਇੱਕ ਸੰਨਿਆਸੀ ਜੋਗੀ ਹੁੰਦੇ ਨੇ। ਸੰਨਿਆਸੀ ਜੋਗੀ ਜ਼ਿਆਦਾਤਰ ਜੰਗਲਾਂ ਵਿੱਚ ਰਹਿੰਦੇ ਨੇ, ਲੇਕਿਨ ਇਸ ਕੁੰਭ ਦੇ ਮੇਲੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਸ਼ੈਵਾਂ ਐਸੀਆਂ ਵੇਖਣ ਨੂੰ ਮਿਲਣਗੀਆਂ ਜਿਹੜੀਆਂ ਤੁਹਾਡੇ ਵਾਸਤੇ ਹੈਰਾਨਕੁਨ ਨੇ। ਅਸੀਂ ਇਹ ਜਿਹੜਾ ਪਹਿਲਾ ਤੁਹਾਨੂੰ ਵੀਡੀਓ ਵਿਖਾ ਰਹੇ ਹਾਂ ਇਹਦੇ ਬਾਰੇ में दोस्तों देखिए कितने खूबसूरत बाबा जी हैं, छोटी छोटी जटाएं और ये बानी लगाकर महाराज जी हैं। महाराज जी बहुत प्यारे लग रहे हैं आप, बहुत बहुत धन्यवाद आपका। बस पॉकेट मार मत करना, चोरी मत करना, प्रेम से भीख मांगना, ठीक है। आपने यूं बोला हमने। महाराज जी कल भी हमने आपको पकड़ा था, आप वहाँ पौवा लगा रहे थे रात को, इसलिए मैं बोल रहा हूँ वो पुलिया के नीचे जोट जोट। ਇਹ ਜਿਹੜੇ ਦੋ ਸਾਧੂ ਨੇ ਇਹ ਪਵਾ ਵੀ ਲਾਉਂਦੇ ਨੇ ਰਾਤ ਨੂੰ ਔਰ ਮੰਗਦੇ ਨੇ। ਜਦੋਂ ਕਿ ਇਹਨਾਂ ਵਿੱਚ ਨਾਗਾ ਸਾਧੂ ਔਰ ਜਿਹੜੇ ਅਘੋਰੀ ਨੇ ਇਹ ਖਾਸ ਕਰਕੇ ਉਸ ਤਰ੍ਹਾਂ ਪੈਸੇ ਨਹੀਂ ਮੰਗਦੇ, ਪੈਸੇ ਵਗੈਰਾ ਦਾ ਇਹਨਾਂ ਦਾ ਨਹੀਂ ਹੁੰਦਾ, ਮੰਗਣ ਨਾਲ ਇਹਨਾਂ ਦਾ ਤਾਲੁਕ ਨਹੀਂ। ਲੇਕਿਨ ਇਹ ਜਿਹੜੇ ਦੋ ਸਾਧੂ ਨੇ ਇਹ ਸਾਧੂਆਂ ਦਾ ਰੂਪ ਧਾਰ ਕੇ ਆਏ ਨੇ ਤੇ ਜੇਬ ਕਤਰੇ ਵੀ ਨੇ, ਯਾਨੀ ਕਿ ਏਡੇ ਵੱਡੇ ਮੇਲੇ ਦੇ ਵਿੱਚ ਜੋ ਕੁਝ ਹੁੰਦਾ ਹੈ ਕਮਾਈ ਵਾਸਤੇ ਕਿਹੜੇ ਕਿਹੜੇ ਹਰਬੇ ਹੀਲੇ ਇਸਤੇਮਾਲ ਕੀਤੇ ਜਾਂਦੇ ਨੇ। ਹੁਣ ਜਿਹੜੇ ਇਹ ਦੂਸਰੀ ਮੈਂ ਤੁਹਾਨੂੰ ਵੀਡੀਓ ਵਿਖਾਉਣ ਲੱਗਾ ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ। चले जाएंगे कपड़े की कीमत जानता है तू क्या है? पंचकर्णेश्वर देता भगवान, 5 गुरु बनाए जाते हैं वो देते हैं इस कपड़े को, ठीक है। एक कंठी गुरु, एक रंगोटी गुरु, एक भभूति गुरु है। अच्छा, ये एक नागा साधु है। नागा साधु नहीं बल्कि पूरा बदमाश उत्थे बनया होया है, जिन्हें भी भगवा कलर पाया हुंदा है, यानी गेरवा पाया हुंदा है। ਇਹ ਕਹਿੰਦਾ ਕਿ ਤੁਹਾਡਾ ਤਾਲੁਕ ਕੀ ਹੈ ਇਹਦੇ ਨਾਲ, ਔਰ ਉਹਨਾਂ ਦੇ ਕੱਪੜੇ ਵੀ ਲਵਾਉਂਦਾ ਹੈ ਔਰ ਦੂਸਰੇ ਲੋਕਾਂ ਦੇ ਬਾਰੇ ਇਨਵੈਸਟੀਗੇਸ਼ਨ ਕਰਦਾ ਹੈ। ਇਹ ਪੂਰੇ ਕੁੰਭ ਦੇ ਵਿੱਚ ਤੁਹਾਨੂੰ ਇਹਦੀਆਂ ਮੈਂ ਬਹੁਤ ਸਾਰੀਆਂ ਰੀਲਸ ਵਿਖਾਉਣਾ ਵਾ ਕਿ ਹਰ ਬੰਦੇ ਦੇ ਗਲ ਪੈ ਰਿਹਾ ਹੈ, ਮਾਰ ਰਿਹਾ ਹੈ, ਕੁੱਟ ਰਿਹਾ ਹੈ, ਧਮਕੀ ਲਾ ਰਿਹਾ ਹੈ। ਸੋ ਇਹਦਾ ਇੱਕ ਆਪਣਾ ਹੀ ਸਟਾਈਲ ਹੈ। ਹਾਲਾਂਕਿ ਇਹ ਵੀ ਕੋਈ ਉਸ ਤਰ੍ਹਾਂ ਨਾਗਾ ਸਾਧੂ ਨਹੀਂ ਹੈਗਾ, ਇਹ ਜਿਹੜੀ ਬਦਮਾਸ਼ੀ ਕਰ ਰਿਹਾ ਇਹ ਕੋਈ ਨਵਾਂ ਤਿਆਰ ਹੋਇਆ ਹੈ ਔਰ ਇਹਨੇ ਵੀ ਰੂਪ ਧਾਰਿਆ ਹੋਇਆ है। 500 रुपए दे के जाना पड़ेगा, देख लो। अच्छा 500 रुपए? हाँ, खाने पीने के लिए, बाबा के लिए। अरे साधु संत तो ऐसे मांगते नहीं है। क्यों तो देख के जाओ, फिर कैसे बनाए? नहीं तो मीडिया वाले ऐसे फोटो कैसे बना रहे हो? अच्छा हाँ 500 रुपए तो हम आपको देंगे। हाँ, गायत्री मंत्र सुनाइए। ले बेटा सुन, हाँ सुन शुद्ध सुनाए ना। तू 500 दे रहे हाँ। अपने तरफ से 1000 दे, हम जब सुना देंगे तो 1000 लेंगे। 500 रुपए की बात नहीं 500 तू दे रहा है ना। हाँ। अगर गलती मैंने सुना दे तो 1000 तू देगा। हाँ सुनाओ। ले भगत। ਇਹ ਸਾਧੂ ਜਿਹੜਾ ਦਕਸ਼ਨਾ ਮੰਗ ਰਿਹਾ ਹੈ, ਯਾਨੀ ਜਿਹੜਾ ਵੀ
ਇਹ ਸਾਧੂਆਂ ਦੇ ਵਿੱਚ ਇਹ ਰੀਤ ਰਿਵਾਜ ਨਹੀਂ ਹੈ, ਲੇਕਿਨ ਇਹ ਉਹਨਾਂ ਕੋਲੋਂ ਪਹਿਲੇ ਪੈਸੇ ਮੰਗਦਾ ਹੈ। ਇੱਕ ਇੱਥੇ ਕੋਈ ਸੋਸ਼ਲ ਮੀਡੀਆ ਐਂਕਰ ਪਰਸਨ ਹੈ, ਉਹ ਬਹੁਤ ਐਕਟਿਵ ਹੈ ਇਸ ਮੇਲੇ ਦੇ ਵਿੱਚ। ਉਹ ਸਾਰਿਆਂ ਕੋਲੋਂ ਗਾਇਤਰੀ ਮੰਤਰ ਸੁਣ ਰਿਹਾ ਹੈ ਔਰ ਉਹਨਾਂ ਦੀ ਉਹ ਵੀ ਇਨਵੈਸਟੀਗੇਸ਼ਨ ਕਰ ਰਿਹਾ ਕਿ ਇਹਨਾਂ ਨੂੰ ਕੁਝ ਆਉਂਦਾ ਵੀ ਹੈ ਜਾਂ ਨਹੀਂ ਆਉਂਦਾ। ਸੋ ਉਹ ਵੀ ਇੱਕ ਕਿਸਮ ਦਾ ਪੂਰੀ ਤਰ੍ਹਾਂ ਇਹਦੇ 'ਚ ਐਕਟਿਵ ਉਸ ਤਰ੍ਹਾਂ ਵੀ ਹੈ, ਲੋਕਾਂ ਦੀ ਮਦਦ ਵੀ ਕਰ ਰਿਹਾ। ਉਹ ਖਾਂਦਾ ਹੈ, ਪਤਾ ਨਹੀਂ ਉਹਦੇ 'ਚ ਕੀ ਉਹਨੇ ਹਾਸਿਲ ਕਰਨਾ ਹੈ, ਕਿਸੇ ਨੂੰ ਰਾਸ਼ਨ ਵੀ ਲੈ ਕੇ ਦੇ ਰਿਹਾ ਹੈ, ਕਿਸੇ ਨੂੰ ਕੱਪੜੇ ਵੀ ਪਵਾ ਰਿਹਾ ਹੈ, ਲੇਕਿਨ ਉਹ ਨਾਲ ਪੂਰੀ ਤਰ੍ਹਾਂ ਠੇਕੇਦਾਰ ਬਣਿਆ ਹੋਇਆ ਹੈ ਧਰਮ ਦਾ। ਠੀਕ ਹੈ ਨਾ। ਸੋ ਕਿ ਹਿੰਦੂ ਧਰਮ ਦੇ ਵਿੱਚ ਇਹ ਬੰਦਾ ਹੈ ਜਾਂ ਨਹੀਂ ਹੈ, ਸੋ ਉਹਦੀ ਪੂਰੀ ਤਰ੍ਹਾਂ इन्वेस्टिगेशन कर रहे हैं। सामने जो दो संत दिखाई दे रहे हैं जिन्होंने भगवा पहन रखा है, आइए महाराज जी से बात करते हैं। जय सिया राम महाराज जी। जय सिया राम। क्या बना रहे महाराज जी? दाल बना रहे। दाल बना रहे हैं? अरे वाह। तो भैया ये चूल्हा आपका ऐसे ही बनाते हैं? ऐसे ही? अच्छा, कितने साल के हो आप? हम कम से कम 42 साल के। 42 साल का। और महाराज जी आपका क्या नाम है? सुरेश गिरी। कितने साल के हो आप? 48। अच्छा महाराज जी, संत होकर के प्याज खाते हो? राम लड्डू है, कंदमूल है, खाते। कंदमूल है? महाराज भगवान में तो नहीं कोई खाता है, जो भगवान का उपासक होता है वो तो नहीं खाता प्याज। इसमें क्या बना रहे? दाल बना रहे? दिखाओ क्या बना रहे हो, एक बार दिखाओ तो सही। दाल ही है ये। दिखाइए थोड़ा, यही तो पता लगेगा क्या बना रहे हैं। भक्त दर्शन कर रहे हैं सब लोग आपके। अरे बाद में पी लेना ये। कोई नहीं, बनने दो अभी तो। हैं? बनने दो अभी कोई। अन्ना दिखाओ बनने का, हम देखें सही क्या बना रहे हो। दाल ही बना रहे हो और कुछ बना रहे हो? है महाराज जी, दाल बन रही है और कुछ बन रहा है? ना ना, दाल ही बन रहे हैं। प्याज काट रहे हो तो हमें पूरा विश्वास ही नहीं हो रहा है और कुछ बना रहे हैं मेरे हिसाब से तुम। अरे नहीं, दिखाओ थोड़ा, दिखाओ मैं दिखाइए। अरे रहने दो, क्या जरूरत है। अरे महाराज जी हमें दिखा दो थोड़ा सा, हम खुद देख लेंगे। अरे ये क्या भाई, ये क्या बना रहे हो? हैं? दाल ही है और क्या ये है? क्या बना रहे? दुनिया खा रहे हैं। दुनिया खा रहा है? और तू तो राक्षस निकला। ਇਹ ਅਗਲੀ ਵੀਡੀਓ ਵੀ ਉਸੇ ਹੀ ਸੋਸ਼ਲ ਮੀਡੀਆ ਐਕਟਿਵਿਸਟ ਦੀ ਹੈ, ਸਨਾਤਨ ਧਰਮ ਦਾ ਠੇਕੇਦਾਰ। ਔਰ ਉੱਥੇ ਕਿਉਂਕਿ ਉਹ ਆਂਡਾ ਨਹੀਂ ਖਾਂਦੇ, ਮਾਸ ਨਹੀਂ ਖਾਂਦੇ, ਮੱਛੀ ਨਹੀਂ ਖਾਂਦੇ ਜਾਂ ਕੁਝ ਵੀ ਸਬਜ਼ੀਆਂ ਖਾਂਦੇ ਨੇ, ਦਾਲ ਸਬਜ਼ੀ ਖਾਂਦੇ ਨੇ। ਸੋ ਉਹਨਾਂ ਦੀ ਇਨਵੈਸਟੀਗੇਸ਼ਨ ਕਰਨ ਤੇ ਇਹ ਜਿਹੜੇ ਆਂਡੇ ਉਬਾਲਣ ਦੇ ਨੇ, ਇਹਨਾਂ ਦੀ ਸ਼ਾਮਤ ਆ ਗਈ ਹੈ ਔਰ ਇਹਨਾਂ ਨੂੰ ਉਹ ਇਸ ਮੇਲੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ, ਜਦੋਂ ਕਿ ਉਹ ਕਹਿ ਰਿਹਾ ਕਿ ਮੈਂ ਇੱਥੋਂ ਦਾ ਰਿਹਾਇਸ਼ੀ ਹਾਂ, ਲੇਕਿਨ ਉਹਦਾ ਆਧਾਰ ਕਾਰਡ ਵਗੈਰਾ ਚੈੱਕ ਕਰ ਰਿਹਾ। ਅੱਛਾ, ਬਹੁਤ ਸਾਰੇ ਸਾਧੂ ਨੇ ਜਿਨ੍ਹਾਂ ਨੇ ਪੈਟ ਪਾਲੇ ਹੋਏ ਨੇ। ਕੋਈ ਬਾਂਦਰ ਵਾਲਾ ਸਾਧੂ ਜਿਹਨੇ ਬਾਂਦਰ ਪਾਲਿਆ ਹੋਇਆ, ਕਿਸੇ ਨੇ ਕੁੱਤੇ ਰੱਖੇ ਹੋਏ ਨੇ। ਇੱਕ ਸਾਧੂ ਹੈ ਜਿਹੜਾ ਬਹੁਤ ਵਾਇਰਲ ਹੋਇਆ ਹੈ, ਜਿਹਨੇ ਕਬੂਤਰ ਰੱਖਿਆ ਹੋਇਆ ਹੈ। ਇਹਦੇ ਬਾਰੇ ਮਸ਼ਹੂਰ ਹੈ ਕਿ ਇਹ ਕਬੂਤਰ ਜਿਹੜਾ ਹੈ ਸ਼ਿਵ ਸ਼ੰਕਰ ਨੇ ਆਪ ਇਸ ਸਾਧੂ ਨੂੰ ਦਿੱਤਾ ਹੋਇਆ ਹੈ ਔਰ ਇਹ ਕੋਈ ਐਸੀਆਂ ਸ਼ਕਤੀਆਂ ਦਾ ਮਾਲਕ ਹੈ ਕਿ ਜਿਹਦੇ ਵੱਲ ਵੇਖ ਲਵੇ ਜਾਂ ਜਿਹੜਾ ਇਹਨਾਂ ਨੂੰ ਦਕਸ਼ਨਾ ਦੇਵੇ, ਉਹਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਸੋ ਇਸ ਤਰ੍ਹਾਂ ਦੇ ਇੱਥੇ ਵੀ ਸਾਡੇ ਕੋਲ ਹੈ ਨੇ ਬਹੁਤ ਸਾਰੇ ਬਾਬੇ, ਤੇ ਕਈ ਜਾਨਵਰਾਂ ਦੇ ਨਾਂ ਤੋਂ ਮਸ਼ਹੂਰ ਨੇ। ਕਾਵਾਂ ਵਾਲਾ ਬਾਬਾ, ਕੁੱਤਿਆਂ ਵਾਲਾ ਬਾਬਾ ਜਾਂ ਹੋਰ ਬਹੁਤ ਸਾਰੇ ਇਸ ਤਰ੍ਹਾਂ ਹੈ ਨੇ ਜਿਨ੍ਹਾਂ ਦੇ ਦਰਬਾਰਾਂ ਤੇ ਕੁਝ ਇਸ ਤਰ੍ਹਾਂ ਦੇ ਜਾਨਵਰ ਜ਼ਿਆਦਾ ਮੌਜੂਦ ਹੁੰਦੇ ਨੇ। ਫਿਰ ਉਹਨਾਂ ਦੇ ਨਾਲ ਉਹਨਾਂ ਦੀ ਰਿਜ਼ੈਂਬਲੈਂਸ ਹੋ ਜਾਂਦੀ ਹੈ। ਅੱਛਾ, ਇਹ ਜਿਹੜੀ ਵੀਡੀਓ ਤੁਸੀਂ ਵੇਖ ਰਹੇ ਹੋ, ਇਹਦੇ ਵਿੱਚ ਜਿਵੇਂ ਉੱਥੇ ਸ਼ਾਹ ਦੌਲਾ ਤੇ ਬੱਚਿਆਂ ਦੇ ਚੜਾਵੇ ਚੜ੍ਹਦੇ ਨੇ ਔਰ ਉਹਨਾਂ ਨੂੰ ਦੌਲੇ ਸ਼ਾਹ ਦੇ ਚੂਹੇ ਕਹਿੰਦੇ ਨੇ। ਉਹਨਾਂ ਨੇ ਇੱਕ ਖਾਸ ਤਰ੍ਹਾਂ ਦੀ ਟੋਪੀ ਪਾ ਦਿੱਤੀ ਜਾਂਦੀ ਜਿਹਦੇ ਨਾਲ ਉਹਨਾਂ ਦਾ ਸਿਰ ਛੋਟਾ ਰਹਿੰਦਾ। ਇਸੇ ਤਰ੍ਹਾਂ ਇੱਥੇ ਸਾਧੂਆਂ ਨੂੰ ਵੀ ਚੜਾਵੇ ਚੜ੍ਹਦੇ ਨੇ ਬੱਚਿਆਂ ਦੇ। ਇਹ ਜਿਹੜਾ ਸਾਧੂ ਹੈਗਾ, ਇਹਨਾਂ ਨੇ ਇਹ ਦੱਸ ਰਿਹਾ ਕਿ ਮੇਰੇ ਮਾਂ ਪਿਓ ਜਿਹੜੇ ਨੇ ਉਹ ਚੜਾਵਾ ਚੜਾ ਗਏ ਸਨ, ਸੋ ਮੈਂ ਬੜੀ ਸਖਤ ਤਪੱਸਿਆ ਕਰਕੇ ਇਹ ਮੁਕਾਮ ਹਾਸਿਲ ਕੀਤਾ। इससे तो मैं पूरी पृथ्वी को पलट दूंगा। एक पैर पे खड़ा रखे। बात किससे कर रहा है? हठ योगी से। हट योगी से नहीं, ब्रह्म से बात कर रहा है। अच्छा, चलो हट जा पीछे। ਅੱਛਾ, ਇਹ ਜਿਹੜਾ ਸਾਧੂ ਵਿਖਾ ਰਹੇ ਇਹਨੇ ਕਿਆ ਮੇਕਅਪ ਕੀਤਾ ਹੋਇਆ ਹੈ, ਐਨਕ ਲਾਈ ਹੈ, ਹੱਥ 'ਚ ਮੋਬਾਈਲ ਵੀ, ਔਰ ਅਕਸਰ ਜਿੰਨੇ ਵੀ ਸਾਧੂ ਨੇ ਉਹਨਾਂ ਕੋਲ ਮੋਬਾਈਲ ਮੌਜੂਦ ਨੇ। ਜਦ ਕਿ ਉਹ ਕਹਿੰਦੇ ਨੇ ਕਿ ਕੋਈ ਕਹਿੰਦੇ ਅਸੀਂ ਪਰਬਤ ਤੇ ਰਹਿੰਦੇ, ਕੋਈ ਕਹਿੰਦੇ ਅਸੀਂ ਗੁਫਾ 'ਚ ਰਹਿੰਦੇ ਯਾਨੀ ਸੁਰੰਗਾਂ 'ਚ ਰਹਿੰਦੇ ਹਾਂ, ਲੇਕਿਨ ਇਸ ਵੇਲੇ ਉਹਨਾਂ ਕੋਲ ਸਾਰਿਆਂ ਦੇ ਕੋਲ ਲੇਟੈਸਟ ਮੋਬਾਈਲ ਮੌਜੂਦ ਨੇ। ਸੋ ਇਹਨਾਂ 'ਚ ਇੱਕ ਹੋਰ ਵੀ ਹੈ, ਜਿਹੜੇ ਨਾਗਾ ਸਾਧੂ ਨੇ ਉਹ ਆਪਣਾ ਲਿੰਗ ਯਾਨੀ ਕਿ ਪੀਨਸ ਜਿਹੜਾ ਹੈ ਉਹਨੂੰ ਕਹਿੰਦੇ ਨੇ ਤੋੜ ਲੈਂਦੇ ਨੇ ਜਾਂ ਉਹ ਐਕਟਿਵ ਨਹੀਂ ਹੋ ਸਕਦਾ, ਉਹ ਖਤਮ ਹੋ ਜਾਂਦਾ ਹੈ। ਜਿਹਦੇ ਮੁਕਾਬਲੇ 'ਚ ਘੋਰੀ ਸਾਧੂ ਜਿਹੜੇ ਨੇ ਉਹ ਔਰਤਾਂ ਨਾਲ ਤਾਲੁਕ ਵੀ ਰੱਖਦੇ ਨੇ
और एक तो ज़्यादा बहुत ज़्यादा औरतां नाल ताल्लुक रखते हैं। नांगे ऐसे नहीं बनाया जाता है, समझ रहे हो? नागा बनना बच्चों का खेल नहीं, अच्छा अच्छा डर के भग जाता है। कैसे बनते बाबा, एक बार थोड़ा सा बता दोगे? थोड़ा सा लिंग बता। को 3 बार तोड़ा जाता है, किसको? लिंग को, अच्छा। जब नांगा बनते हैं। ओहो। ठीक है ना? ठीक है। और उसके बाद और क्या क्या, क्या करने पहले पड़ते? पंचगुरु होते हैं, हाँ। पंचगुरु के बाद में फिर पूरी 24 घंटा का संस्कार होता है। अवधेश आनंद गिरी जी महाराज हमें मंत्रों के द्वारा हमारा पिंड दान करवाते हैं, अच्छा पूरा भजन करवाते हैं, भूखे रखते हैं 24 घंटा, कुछ नहीं देते हैं। अच्छा ठीक है? ठीक है। भूखे ही भजन करवाते हैं और बगैर कपड़े से, अच्छा। सिर्फ जरा सी लंगोट देंगे बस। पूरी ठंड पड़ेगा तो ठंडा ही देगा तुम्हें खाने का, गर्मी रहेगा तो गर्म देगा तुम्हें। ये परीक्षा होती है। अच्छा, हाँ परीक्षा तो होती है। हाँ, फिर वहाँ हमारा पिंडदान हो गया, हमारा संस्कार हो गया, सन्यासी बन गए। ਇਹ ਜਿਹੜੀ ਵੀਡੀਓ ਤੁਹਾਨੂੰ ਵਿਖਾ ਰਹੇ ਹੈ, ਇਹ ਕਹਿ ਰਹੇ ਨੇ ਕਿ ਮੈਂ ਬਚਪਨ ਤੋਂ ਹੀ ਸਾਧੂ। ਅੱਛਾ, ਇਹ ਬਬੂਤ ਯਾਨੀ ਕਿ ਸਵਾਹ ਮਲਦੇ ਨੇ। ਇੱਕ ਤੇ ਇਹ ਖਾਸ ਕਰਕੇ ਨਾਗਾ ਜਿਹੜੇ ਸਾਧੂ ਨੇ ਜਾਂ ਅਘੋਰੀ ਸਾਧੂ ਖਾਸ ਕਰਕੇ, ਇਹ ਜ਼ਿਆਦਾ ਆਪਣੇ ਜੁੱਸੇ ਦੇ ਉੱਤੇ ਸਿਵਿਆਂ ਦੀ ਸਵਾਹ ਬਲਦੇ ਨੇ, ਯਾਨੀ ਜਿੱਥੇ ਮੁਰਦਿਆਂ ਨੂੰ ਸਾੜਿਆ ਜਾਂਦਾ ਹੈ, ਅਗਨੀ ਦਿੱਤੀ ਜਾਂਦੀ ਹੈ, ਉਹ ਮੁਰਦੇ ਦੀ ਸਵਾਹ ਜਿਹੜੀ ਉਹ ਮਲਦੇ। ਲੇਕਿਨ ਉਹ ਹੁਣ ਇਹਨਾਂ ਨੂੰ ਕਹਿੰਦੇ ਨੇ ਕਿ ਨਹੀਂ ਮਿਲਦੀ, ਘੱਟ ਮਿਲਦੀ। ਖਾਸ ਕਰਕੇ ਕੋਈ ਬ੍ਰਾਹਮਣ ਜਿਹੜਾ ਹੈ ਨਾ, ਉਹ ਅਗਰ ਮਰ ਜਾਂਦਾ ਹੈ, ਉਹਨੂੰ ਅਗਨੀ ਦਿੱਤੀ ਜਾਂਦੀ ਤੇ ਉਹਦੀ ਸਵਾਹ ਇਹ ਆਪਣੇ ਜਿਸਮ ਤੇ ਮਲਦੇ ਨੇ। ਲੇਕਿਨ ਹੁਣ ਇਹ ਦੱਸਦੇ ਨੇ ਖਾਸ ਕਰਕੇ ਉਹ ਚੰਦਨ ਦੀ ਸਵਾਹ ਜਿਹੜੀ ਹੈ, ਉਹਦਾ ਜਿਹੜਾ ਸੰਦਲ ਦਾ ਰੁੱਖ ਹੈ, ਉਹਦੀ ਸਵਾਹ ਆਪਣੇ ਜੁੱਸੇ ਤੇ ਮਲਦੇ। ਔਰ ਇਹ ਸਾਰੇ ਜਿਹੜੇ ਅਘੋਰੀ ਨੇ ਖਾਸ ਕਰਕੇ ਆਪਣੇ ਜੁੱਸੇ ਦੇ ਉੱਤੇ ਇਹ ਕਹਿੰਦੇ ਨੇ ਕਿ ਸਾਡਾ ਸ਼ਿੰਗਾਰ ਹੈ, ਔਰ ਉਹ ਸਵਾਹ ਜਿਹੜੀ ਆਪਣੇ ਜੁੱਸੇ ਤੇ ਮਲਦੇ ਨੇ। ਹੁਣ ਜਿਹੜਾ ਤੁਹਾਨੂੰ ਸਾਧੂ ਵਿਖਾ ਰਹੇ ਆ, ਇਹ ਇੱਕ ਲੱਤ ਵਾਲਾ ਸਾਧੂ ਹੈ, ਯਾਨੀ ਇੱਕ ਲੱਤ ਤੇ ਖਲੋਂਦਾ ਹੈ ਔਰ ਤਪੱਸਿਆ ਕਰਦਾ ਹੈ। ਇਹਦੇ ਬਾਰੇ ਤੇ ਸਾਰੇ ਜਾਣਦੇ ਨੇ। ਮੈਂ ਵਿੱਚ ਥੋੜਾ ਜਿਹਾ ਇਹ ਵੀ ਦੱਸਿਆ ਕਿ ਜਿਹੜਾ ਮਾਲਕ ਹੈ, ਖਾਲਕ ਹੈ ਤੁਹਾਡਾ, ਉਹ ਤੁਹਾਡੇ ਨਾਲ ਪਿਆਰ ਕਰਦਾ, ਤੁਹਾਨੂੰ ਤਕਲੀਫ ਤੇ ਨਹੀਂ ਦੇਣਾ ਚਾਹੁੰਦਾ। ਇਹ ਜਿੰਨੇ ਵੀ ਇੱਥੇ ਸਾਧੂ ਆਏ ਨੇ, ਇਹਨਾਂ ਵਿੱਚੋਂ ਕਿਸੇ ਨੇ, ਕੋਈ ਕਹਿ ਰਿਹਾ 9 ਸਾਲ ਤੋਂ ਮੈਂ ਬਾਂਹ ਖੜੀ ਕੀਤੀ ਹੈ ਔਰ ਉਹਦੀ ਬਾਂਹ ਸੁੱਕ ਗਈ ਹੈ, ਔਰ ਉਹਦੇ 'ਚ ਮੈਂ ਇਹ ਵੀ ਵਿਖਾ ਰਿਹਾ ਕਿ ਉਹ ਬਾਂਹ ਇਕੱਠੀ ਵੀ ਕਰ ਲੈਂਦਾ ਹੈ। ਹਾਲਾਂਕਿ ਜਦੋਂ ਉਹ ਕਹਿੰਦੇ ਨੇ ਕਿ ਬਾਂਹ ਕਦੀ ਥੱਲੇ ਉਹਨਾਂ ਨੇ ਕੀਤੀ ਨਹੀਂ। ਲੇਕਿਨ ਇਹ ਜਿਹੜਾ ਸਾਧੂ ਬਾਬਾ ਹੈ, ਇੱਕ ਲੱਤ ਦੇ ਉੱਤੇ ਹੀ ਸਾਰੀ ਜ਼ਿੰਦਗੀ ਉਹ ਕਹਿੰਦਾ ਮੈਂ ਇੱਕ ਲੱਤ ਦੇ ਉੱਤੇ ਹੀ ਗੁਜ਼ਾਰ ਦਿੱਤੀ ਹੈ। ਇਹ ਵੇਖੀ ਜਾਓ। ਮੈਂ ਤੇ ਮਾਜ਼ਰਤ ਨਾਲ ਇਹ ਕਹਾਂਗਾ ਕਿ ਤਮਾਸ਼ੇ ਵੇਖੀ ਜਾਓ, ਅੱਗੇ ਹੋਰ ਤੁਹਾਨੂੰ ਵਿਖਾ। मतलब इनसे लोगों का क्या कल्याण होगा? इससे इससे तो मैं पूरी पृथ्वी को पलट दूंगा। एक पैर पे खड़ा रह के। ਇਹ ਵੇਖੋ ਖੜੀ ਬਾਂਹ ਵਾਲਾ ਬਾਬਾ ਕਿੰਨਾ ਜਲਾਲੀ ਹੈ। ਇਹਦੇ ਕੋਲ ਕੋਈ ਸਵਾਲ ਪੁੱਛਦਾ ਤੇ ਇਹਦੇ ਕੋਲ ਚਿਮਟਾ ਹੈ, ਇਹ ਚਿਮਟਿਆਂ ਦੇ ਨਾਲ ਉਹਦੀ ਦੁਰਗਤ ਬਣਾਉਂਦਾ ਹੈ। ये सबको उचित तो पूछता रहे भाई, तो भाग चला क्या हमरो रे बाबा, हमको रिपोर्टिंग दीजिए भाई, चूसा में चलते बाबा, हमको रिपोर्टिंग अरे चला। ਹੁਣ ਇਹ ਜਿਹੜੇ ਸਾਧੂ ਬਾਬਾ ਨੇ, ਇਹਨਾਂ ਦਾ ਇੱਕ ਕ੍ਰਿਸ਼ਮਾ ਹੈ ਕਿ ਆਪਣੇ ਲਿੰਗ ਨਾਲ 4 ਵੀਲਰ ਖਿੱਚਦੇ ਨੇ, ਬਾਈਕ ਖਿੱਚਦੇ ਨੇ। ਇਹ ਕਹਿੰਦੇ ਨੇ ਕਿ ਅਸੀਂ ਟ੍ਰੇਨ ਵੀ ਖਿੱਚੀ ਹੋਈ ਹੈ। ਇਹ ਇਹਨਾਂ ਦੀਆਂ ਕਰਾਮਤਾਂ ਜੇ, ਜਿਹਦੇ ਵਿੱਚ ਮੈਨੂੰ ਦੱਸੋ ਲੁਕਾਈ ਦਾ ਭਲਾ ਕਿੱਥੇ ਆ, ਆਮ ਆਦਮੀ ਦਾ ਭਲਾ ਕਿੱਥੇ ਆ। ਲੇਕਿਨ ਸਭ ਤੋਂ ਜ਼ਿਆਦਾ ਉੱਥੇ ਜਾ ਕੇ ਇਹਨਾਂ ਨੂੰ ਪੈਸੇ ਦੇਣ ਵਾਲੀ ਆਮ ਲੁਕਾਈ ਹੈ, ਜੋ ਨਜ਼ਰਾਂ ਦਿੰਦੀ, ਜਿਹਨੂੰ ਦਕਸ਼ਨਾ ਕਹਿੰਦੇ ਨੇ। गाड़ी अपने लिंग से खिंचा हुआ है और 4 व्हील भी ਇਹ ਬਾਬਾ ਜੀ ਕਹਿ ਰਹੇ ਨੇ ਕਿ ਨਾਗਾ ਸਾਧੂ ਬਣਦੇ ਕਿਸ ਤਰ੍ਹਾਂ। ਨਾਗੇ ਸਾਧੂ ਜਿਹੜੇ ਨੇ, ਸਭ ਤੋਂ ਪਹਿਲੇ ਤੇ ਜਨਾਬ ਤਪੱਸਿਆ ਕਰਦੇ ਨੇ, ਔਰ ਜਦੋਂ ਉਹ ਸਮਝਦੇ ਨੇ ਜਾਂ ਉਹਨਾਂ ਦਾ ਗੁਰੂ ਕਹਿੰਦਾ ਵੀ ਤੁਹਾਡੀ ਤਪੱਸਿਆ ਜਿਹੜੀ ਕਬੂਲ ਹੋ ਗਈ ਹੈ, ਫਿਰ ਉਹ ਆਪਣੇ ਕੱਪੜੇ ਲਾ ਦਿੰਦੇ ਨੇ। ਫਿਰ ਕੱਪੜੇ ਲਾਉਣ ਤੋਂ ਬਾਅਦ ਕੱਪੜੇ ਛੱਡ ਦਿੰਦੇ ਨੇ। ਤੀਸਰੇ ਨੰਬਰ ਤੇ ਖਾਣਾ ਛੱਡ ਦਿੰਦੇ ਨੇ। ਕੁਝ ਸਾਧੂ ਕਹਿੰਦੇ ਨੇ ਕਿ ਪੂਰੇ ਦਿਨ ਵਿੱਚ 24 ਘੰਟੇ 'ਚ ਇੱਕ ਦਫਾ ਖਾਣਾ ਖਾਂਦੇ ਨੇ। ਕੁਝ ਕਹਿੰਦੇ ਜਨਾਬ ਅਸੀਂ 3 ਸਾਲ ਹੋ ਗਏ ਨੇ ਕੁਝ ਨਹੀਂ ਖਾਧਾ। ਕੁਝ ਕਹਿੰਦੇ ਨੇ ਕਿ ਸਾਨੂੰ ਤੇ ਇੱਕ ਉਮਰ ਲੰਘ ਗਈ ਹੈ। ਕੁਝ ਕਹਿੰਦੇ ਨੇ ਕਿ ਸਿਰਫ ਅਸੀਂ ਚਾਹ ਪੀਂਦੇ ਹਾਂ ਔਰ ਕੋਈ ਚਰਸ ਵਗੈਰਾ ਗਾਂਜਾ ਨਸ਼ਾ ਕਰਦੇ ਨੇ। ਔਰ ਇਹ ਜਿੰਨੇ ਵੀ ਸਾਧੂ ਨੇ, ਇਹਨਾਂ ਦਾ ਖਾਸ ਕਰਕੇ ਅਘੋਰੀ ਜਿਹੜੇ ਨੇ, ਇਹ ਤੇ ਸੁਲਫਾ ਨਹੀਂ ਬਲਕਿ ਉਹ ਤੁਸੀਂ ਵੇਖ ਕੇ ਹੈਰਾਨ ਹੋਵੋਗੇ। ਮੈਂ ਤੁਹਾਨੂੰ ਵਿਖਾਉਣਾ ਹੈ ਕਿ ਕਿਹਦੇ ਵਿੱਚ ਚਰਸ ਪੀਂਦੇ ਨੇ। ਹੁਣ ਇਹ ਜਿਹੜਾ ਸਾਧੂ ਬਾਬਾ ਹੈ, ਇਹ ਰੋਲੈਕਸ ਘੜੀ ਪਾਉਂਦਾ ਹੈ, ਜਿਹਦੀ ਕੀਮਤ ਦਾ ਤੁਹਾਨੂੰ ਆਪ ਅੰਦਾਜ਼ਾ ਹੈ। ਤਕਰੀਬਨ ਸਾਡੇ ਕੋਲ ਇੱਥੇ ਤੇ ਰੋਲੈਕਸ ਦੀ ਕੀਮਤ ਕੋਈ 6-7-10 ਲੱਖ ਤੋਂ ਵੀ ਉੱਤੇ ਵੇ। ਤੇ ਨਾਲ ਉਹਨਾਂ ਨੇ ਸੋਨਾ ਆਪਣੇ ਆਪ ਤੇ ਲੱਦਿਆ ਹੋਇਆ ਹੈ। ਇਹ ਦੱਸੋ ਕਿਹੜੇ ਸਾਧੂ ਨੇ, ਇਹ ਕਿਸ ਤਰ੍ਹਾਂ ਦੀ ਸਾਧਨਾ ਹੈ ਕਿ ਸੋਨਾ ਵੀ ਹੈ ਔਰ ਲਗਜ਼ਰੀ ਲਾਈਫ ਗੁਜ਼ਾਰ ਰਹੇ ਨੇ। ਮੈਂ ਅੱਗੇ ਹੋਰ ਤੁਹਾਨੂੰ ਵਿਖਾਉਣਾ ਹੈ। ਹੁਣ ਜਿਹੜੇ ਸਾਧੂ ਮੈਂ ਤੁਹਾਨੂੰ ਵਿਖਾਉਣ ਲੱਗਾ, ਇਹ ਪੂਰੇ ਐਕਟਰ ਨੇ। ਯਾਨੀ ਗਲ ਦੇ ਵਿੱਚ ਪਲਾਸਟਿਕ ਦੇ ਉਹ ਜਿਹੜੇ ਹੈ ਨੇ ਖੋਪੜੀਆਂ ਬਣਾ ਕੇ ਉਹਨਾਂ ਦੇ ਹਾਰ ਪਾਏ ਨੇ,
ਉੱਤੇ ਇੱਕ ਪੂਰੀ ਲੀਡ ਲਾ ਕੇ ਗੈਸ ਦੀ ਔਰ ਇੱਥੇ ਉਹ ਪੂਰੀ ਨਾਲੀ ਕੱਢ ਕੇ ਉਹਦੇ ਤੇ ਅੱਗ ਬਾਲਦੇ ਨੇ, ਮੂੰਹ ਦੇ ਵਿੱਚ ਪੈਟਰੋਲ ਪਾ ਕੇ ਜਾਂ ਮਿੱਟੀ ਦਾ ਤੇਲ ਪਾ ਕੇ ਔਰ ਪੂਰੇ ਕਰਤੱਬ ਕਰਦੇ ਨੇ। ਖਾਸ ਕਰਕੇ ਇਹ ਵੀ ਤੁਸੀਂ ਵੇਖਣਾ ਕਿ ਇਹਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਇਹ ਵੀ ਵਿਖਾਵਾਂ ਕਿ ਇਹ ਇੱਥੇ ਆਉਣ ਤੋਂ ਪਹਿਲੇ ਮੇਲੇ ਵਿੱਚ ਰੋਜ਼ ਚਲੇ ਜਾਂਦੇ ਨੇ, ਆਉਣ ਤੋਂ ਪਹਿਲੇ ਪੂਰਾ ਮੇਕਅਪ ਕਰਦੇ ਨੇ ਅਘੋਰੀ ਸਾਧੂਆਂ ਵਾਲਾ, ਔਰ ਇਹਨਾਂ ਨੇ ਬਣਾਏ ਹੋਏ ਨੇ ਪੂਰੇ, ਕੋਈ ਕਿਸੇ ਨੇ ਸਾਨ ਬਣਾਇਆ ਉਹਦੇ ਤੇ ਚੜ੍ਹ ਕੇ ਆਂਦਾ ਹੈ, ਕਿਸੇ ਨੇ ਉਹ ਬਣਾਇਆ ਹਾਥੀ ਬਣਾਇਆ ਉਹਦੇ ਤੇ ਬਹਿ ਕੇ ਆਂਦਾ ਹੈ। ਅਘੋਰੀ ਰੂਪ ਦੇ ਵਿੱਚ ਕੁਛ ਭਗਤਣੀਆਂ ਤੇ ਭਗਤ ਜਿਹੜੇ ਨੇ ਉੱਥੇ ਪੂਰੀ ਐਕਟਿੰਗ ਕਰਦੇ ਨੇ ਔਰ ਉਹ ਡਾਂਸ ਕਰਦੇ ਨੇ ਔਰ ਬਬੂਤ ਜਿਹੜੀ ਸਵਾਹ ਹੈ ਉਹ ਉਡਾਉਂਦੇ ਨੇ। ਇਹ ਕੀ ਹੈ ਮੈਨੂੰ ਇਹ ਦੱਸੋ। ਅਖੀਰ ਤੇ ਮੈਂ ਸਿਰਫ ਤੁਹਾਡੇ ਕੋਲੋਂ ਇਹ ਪੁੱਛਣਾ ਚਾਹਾਂਗਾ ਕਿ ਇਹ ਕਿਸੇ ਵੀ ਧਰਮ ਦੇ ਵਿੱਚ ਕਿਤੇ ਵੀ ਇਹ ਜਿਹੜਾ ਵਿਖਾੜਾ ਹੁੰਦਾ ਹੈ ਜਾਂ ਇਹ ਇਸ ਤਰ੍ਹਾਂ ਕਰਦੇ ਨੇ, ਆਮ ਲੋਕਾਈ ਨੂੰ ਕੀ ਫਾਇਦਾ? ਤੁਸੀਂ ਨਾਟਕ ਕਰਦੇ ਹੋ, ਨਾਟਕ ਦਾ ਬੜਾ ਅੱਛਾ ਹੈ ਕਿ ਤੁਸੀਂ ਆਮ ਸਟੇਜ ਤੇ ਕਰੋ, ਆਮ ਲੋਕਾਈ ਨੂੰ ਤੁਸੀਂ ਨਾਟਕ ਵਿਖਾਓ, ਲੇਕਿਨ ਤੁਸੀਂ ਇਹ ਜਿਹੜਾ ਖਾਸ ਕਰਕੇ ਮਜ਼ਹਬ ਦੇ ਨਾਂ ਦੇ ਉੱਤੇ ਲੋਕਾਂ ਨੂੰ ਵਿਖਾ ਰਹੇ ਹੋ, ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਹਦੇ ਵਿੱਚ ਆਮ ਬੰਦੇ ਦਾ ਕੀ ਫਾਇਦਾ ਹੈ। ਤੁਸੀਂ ਜਾ ਕੇ ਦਕਸ਼ਨਾ ਦਿੰਦੇ ਹੋ, ਉਹਨਾਂ ਨੂੰ ਨਜ਼ਰ ਨਿਆਜ਼ ਦਿੰਦੇ ਹੋ ਔਰ ਉਹਨਾਂ ਕੋਲੋਂ ਦੁਆ ਕਰਵਾਉਂਦੇ ਹੋ ਕਿ ਇਹ ਬਹੁਤ ਤਾਕਤਵਰ ਨੇ, ਇਹਨਾਂ ਦੇ ਕੋਲ ਸ਼ਕਤੀਆਂ ਨੇ, ਤੇ ਮੈਨੂੰ ਇਹ ਦੱਸੋ ਉਹਨਾਂ ਵਿਚਾਰਿਆਂ ਕੋਲ ਸ਼ਕਤੀਆਂ ਹੋਣ ਤੇ ਉਹਨਾਂ ਨੇ ਆਪਣੇ ਆਪ ਨੂੰ ਅਜ਼ਾਬ 'ਚ ਪਾਇਆ ਹੋਵੇ, ਆਪਣੇ ਆਪ ਨੂੰ ਤਕਲੀਫ 'ਚ ਪਾਇਆ ਹੋਵੇ। ਕਿਸੇ ਨੇ 9 ਸਾਲ ਤੋਂ ਬਾਂਹ ਖੜੀ ਕੀਤੀ ਹੋਈ ਹੈ, ਕੋਈ ਇੱਕ ਲੱਤ ਤੇ ਖਲੋਤਾ ਹੋਇਆ ਹੈ, ਕੋਈ ਕੱਪੜੇ ਨਹੀਂ ਪਾ ਰਿਹਾ, ਕੋਈ ਸੁਆਹ ਮਲੀ ਕਿਸੇ ਨੇ ਜੁੱਸੇ ਦੇ ਉੱਤੇ, ਕੋਈ ਐਕਟਿੰਗ ਕਰ ਰਿਹਾ ਅੱਗ ਕੱਢਣ ਦੀ। ਸੋ ਮੈਂ ਫਿਰ ਇੱਕ ਵਾਰੀ ਕਹਾਂਗਾ ਕਿ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੈ, ਮੈਂ ਇਹਤਰਾਮ ਕਰਨਾ ਹੈ, ਲੇਕਿਨ ਧਰਮਾਂ ਦੇ ਵਿੱਚ ਤੇ ਲੋਕਾਈ ਦਾ ਭਲਾ, ਲੋਕ ਦਾ ਭਲਾ ਦੱਸਿਆ ਜਾਂਦਾ ਹੈ ਕਿ ਲੋਕਾਂ ਦੇ ਨਾਲ ਜੁੜੋ, ਉਹਨਾਂ ਦੀ ਦੁੱਖ ਤਕਲੀਫ ਵੰਡਾਓ। ਇਹ ਤੇ ਨਹੀਂ ਕਿ ਤੁਸੀਂ ਐਕਟਿੰਗ ਕਰਕੇ ਔਰ ਇਸ ਤਰ੍ਹਾਂ ਦੇ ਸਟੰਟ ਕਰਕੇ ਤੇ ਲੋਕਾਂ ਕੋਲੋਂ ਪੈਸੇ ਖਿੱਚੋ। ਤੁਸੀਂ ਜਿੱਥੇ 45 ਕਰੋੜ ਲੋਕ ਇਕੱਠੇ ਹੋਏ ਨੇ, ਉੱਥੋਂ ਇੱਕ ਚੰਗੀ ਆਵਾਜ਼ ਜਾਣੀ ਚਾਹੀਦੀ ਹੈ, ਲੋਕ ਭਲੇ ਦੀ ਆਵਾਜ਼ ਜਾਣੀ ਚਾਹੀਦੀ ਹੈ, ਪਿਆਰ ਦੀ ਆਵਾਜ਼ ਜਾਣੀ ਚਾਹੀਦੀ ਹੈ। ਜਿਹੜੇ ਦੋਸਤਾਂ ਨੇ ਪੂਰੀ ਵੀਡੀਓ ਵੇਖੀ ਜਾਂ ਵੀਲੌਗ ਵੇਖਿਆ, ਅਗਰ ਤੇ ਉਹ ਚਾਹੁੰਦੇ ਨੇ ਇਹਦੇ ਬਾਰੇ ਕੁਝ ਸਵਾਲ ਕਰਨਾ ਚਾਹੁੰਦੇ ਨੇ ਔਰ ਅਸੀਂ ਇਹਦੇ ਤੋਂ ਅਲੱਗਾ ਤੋਂ ਉਹਨਾਂ ਦੇ ਜੋ ਪੁੱਛਣਾ ਚਾਹ ਰਹੇ ਹੋ ਤੁਸੀਂ, ਉਹਦੇ ਤੇ ਅਸੀਂ ਇੱਕ ਪੂਰੀ ਵੀਡੀਓ ਬਣਾ ਸਕਦੇ ਹਾਂ। ਸੋ ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ। ਅਗਲੀ ਵੀਡੀਓ ਨਾਲ ਮਿਲਦੇ ਹਾਂ। ਖੈਰ ਤੁਹਾਡੇ ਨਾਮ ਦੀ।